व्यूअर्स ब्रेक तो बाद तुहाडा स्वागत है जी। डॉक्टर साहब साडी अगली ईमेल लंडन तो वीर कुलदीप सिंह जी दी है। ये लिखते हैं डॉक्टर साहब ਅਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪ ਜੀ ਅਤੇ ਟੀਵੀ 84 ਦੀ ਚੜ੍ਹਦੀ ਕਲਾ ਦੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ। ਉਸ ਤੋਂ ਬਾਅਦ ਮੈਂ ਆਪ ਜੀ ਨਾਲ ਕੁਝ ਕੁ ਗੱਲਾਂ ਸ਼ੇਅਰ ਕਰਨਾ ਚਾਹੁੰਦਾ ਹਾਂ। ਡਾਕਟਰ ਸਾਹਿਬ, ਆਪ ਜੀ ਵੱਲੋਂ ਟੀਵੀ 84 ਤੇ ਆਉਣ ਨਾਲ ਸਿੱਖ ਜਵਾਨੀ ਅਤੇ ਪੰਜਾਬੀ ਲੋਕਾਂ ਤੇ ਬਹੁਤ ਪੋਜ਼ਿਟਿਵ ਅਤੇ ਗੂੜਾ ਅਸਰ ਹੋ ਰਿਹਾ ਹੈ। ਤੁਹਾਨੂੰ ਇਸ ਦਾ ਫੀਡਬੈਕ ਭਾਵੇਂ ਥੋੜਾ ਮਿਲੇਗਾ, ਜ਼ਿਆਦਾ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਤੁਹਾਡੀਆਂ ਗੱਲਾਂ ਅਤੇ ਵਿਚਾਰਾਂ ਨਾਲ ਹੌਲੀ ਹੌਲੀ ਅਸਰ ਜ਼ਰੂਰ ਹੋ ਰਿਹਾ ਹੈ, ਜੋ ਇੱਕ ਦਿਨ ਘਸੁੰਨ ਬਣ ਕੇ ਹਿੰਦੁਸਤਾਨ ਦੇ ਜ਼ੁਬਾੜੇ ਤੇ ਇਸ ਤਰ੍ਹਾਂ ਵੱਜੇਗਾ ਕਿ ਉਸ ਦਾ ਘੋਗਾ ਚਿੱਤ ਹੋ ਜਾਵੇਗਾ। ਡਾਕਟਰ ਸਾਹਿਬ, ਕਿਰਪਾ ਕਰਕੇ ਮੇਰੀ ਇਸ ਅਪੀਲ ਨੂੰ ਦਰਸ਼ਕਾਂ ਤੱਕ ਜ਼ਰੂਰ ਪਹੁੰਚਾ ਦਿਓ ਕਿ ਉਹ ਫਿਲਮਾਂ ਜਾਂ ਹੋਰ ਮਨੋਰੰਜਨ ਵਿੱਚ ਸਮਾਂ ਬਰਬਾਦ ਕਰਨ ਦੀ ਬਜਾਏ ਪੰਜਾਬੀ ਇਤਿਹਾਸਕ ਕਿਤਾਬਾਂ ਜ਼ਰੂਰ ਪੜ੍ਹਨ। ਇਸ ਨਾਲ ਉਹ ਆਪਣੇ ਆਪ ਨੂੰ ਐਡੂਕੇਟ ਵੀ ਕਰਨਗੇ ਅਤੇ ਸਾਡੇ ਨਾਲ ਹੋਏ ਹਿੰਦੁਸਤਾਨੀ ਜ਼ੁਲਮ ਨੂੰ ਵੀ ਸਮਝ ਸਕਣਗੇ ਅਤੇ ਹਿੰਦੁਸਤਾਨੀ ਮੀਡੀਆ ਤੇ ਵੀ ਨਜ਼ਰ ਰੱਖ ਸਕਣਗੇ। ਕਈ ਵੀਰ ਕਹਿੰਦੇ ਹਨ ਕਿ ਸਾਨੂੰ ਸਾਰੀ ਜਾਣਕਾਰੀ ਇੰਟਰਨੈਟ ਤੇ ਮਿਲ ਜਾਂਦੀ ਹੈ, ਫਿਰ ਕਿਤਾਬਾਂ ਐਵੇਂ ਹੀ ਚੱਕੀ ਫਿਰਨੀਆਂ, ਪਰ ਉਹਨਾਂ ਨੂੰ ਨਹੀਂ ਪਤਾ ਕਿ ਇੰਟਰਨੈਟ ਤੇ ਸਿਰਫ ਉਹੀ ਜਾਣਕਾਰੀ ਮਿਲਦੀ ਹੈ ਜੋ ਸਰਕਾਰ ਨੂੰ ਸੂਟ ਕਰਦੀ ਹੈ। ਡਾਕਟਰ ਸਾਹਿਬ, ਮੇਰੀ ਸਿੱਖ ਇਤਿਹਾਸਕਾਰਾਂ ਨੂੰ ਬੇਨਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਫਲਸਫੇ ਬਾਰੇ ਹੋਰ ਕਿਤਾਬਾਂ ਲਿਖਣੀਆਂ ਚਾਹੀਦੀਆਂ ਹਨ, ਜਿਸ ਦੀ ਕਮੀ ਹਾਲੇ ਵੀ ਖਟਕਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਕਿਸੇ ਦੇਸ਼ ਦੀ ਹੱਦਬੰਦੀ ਅੰਦਰ ਨਹੀਂ ਆਉਂਦਾ। ਇਹ ਗੁਰੂ ਸਾਹਿਬ ਵੱਲੋਂ ਸਿਰਫ ਸਿੱਖਾਂ ਦੀ ਹੀ ਰਾਖੀ ਲਈ ਨਹੀਂ ਬਣਾਇਆ ਗਿਆ, ਬਲਕਿ ਪੂਰੀ ਮਾਨਵਤਾ ਦੀ ਰਾਖੀ ਲਈ ਬਣਵਾਇਆ ਗਿਆ ਸੀ। ਡਾਕਟਰ ਸਾਹਿਬ, ਮੇਰੀ ਇੱਕ ਨਿੱਕੀ ਜਿਹੀ ਸਲਾਹ ਹੈ ਕਿ ਇੰਗਲੈਂਡ ਦੇ ਸਿੱਖ ਚੈਨਲ ਅਤੇ ਹੋਰ ਦੇਸ਼ਾਂ ਵਿੱਚ ਕੌਮੀ ਚੈਨਲਾਂ 'ਤੇ ਵੀ ਤੁਹਾਡਾ ਪ੍ਰੋਗਰਾਮ ਨਜ਼ਰ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਕੌਮੀ ਜਾਗਰੂਕਤਾ ਵਧੇਗੀ। ਇਸ ਦਾ ਖਰਚਾ ਉਹ ਚੈਨਲ ਭਰਨ। ਕੀ ਇਹ ਮੁਮਕਿਨ ਹੈ? ਕੀ ਸਿੱਖ ਵਪਾਰਕ ਵਰਗ ਨੂੰ ਤੁਹਾਡੇ ਚੈਨਲ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਇਸ ਵਿੱਚ ਇਨਵੈਸਟ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ? ਭੁੱਲ ਚੁੱਕ ਮਾਫ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲੰਡਨ ਤੋਂ ਲਿਖਿਆ ਜੀ। ਕਾਫੀ ਦੇਰ ਬਾਅਦ ਉਹਨਾਂ ਦੀ ਈਮੇਲ ਆਈ ਹੈ, ਪਰ ਇਹ ਬੜੇ ਸੁਲਝੇ ਹੋਏ ਵੀਰ ਨੇ, ਪੜ੍ਹਨ ਦਾ ਸ਼ੌਕ ਰੱਖਦੇ ਨੇ, ਐਨਾਲਿਟੀਕਲ ਮਾਈਂਡ ਹੈ, ਮੁਤਾਲਿਆ ਕਰਦੇ ਨੇ ਜੀ। ਆਪਣੀ ਕੌਮ ਦੀਆਂ ਜਿਹੜੀਆਂ ਮੂਲ ਕਮਜ਼ੋਰੀਆਂ ਨੇ ਅੱਜ ਦੇ ਦੌਰ 'ਚ, ਉਹਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਨੇ ਔਰ ਉਹਦਾ ਹੱਲ ਵੀ ਸੁਝਾਉਂਦੇ ਨੇ ਜੀ। ਉਹਨਾਂ ਨੇ ਸ਼ਲਾਘਾ ਦੇ ਸ਼ਬਦ ਕਹੇ ਹੈ। ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਇਸ ਪ੍ਰੋਗਰਾਮ ਰਾਹੀਂ ਦਿੱਤੀ ਗਈ ਵਿਚਾਰ ਹੈ ਉਹ ਸਿੱਖ ਜਵਾਨੀ ਦੇ ਉੱਤੇ ਕਾਫੀ ਹਾਂ ਪੱਖੀ ਅਸਰ ਪਾ ਰਹੀ ਹੈ। ਉਹਨਾਂ ਨੇ ਕਿਹਾ ਬੇਸ਼ੱਕ ਤੁਹਾਨੂੰ ਥੋੜ੍ਹੀ ਬਹੁਤ ਇਨਪੁਟ ਮਿਲਦੀ ਹੋਏ, ਪਰ ਇਸ ਦਾ ਬੜਾ ਵਾਈਡ ਇਫੈਕਟ ਹੈ। ਮੈਂ ਸਮਝਦਾ ਵੀ ਸੱਚਮੁੱਚ ਜਿੰਨਾ ਪਿਆਰ ਔਰ ਜਿੰਨਾ ਹੌਸਲਾ ਸਾਨੂੰ, ਖਾਸ ਤੌਰ 'ਤੇ ਜਦੋਂ ਕੋਈ ਯੰਗਸਟਰ ਜਿਹੜਾ ਇਹ ਲਿਖਦਾ ਹੈ ਕਿ ਮੈਂ 22 ਸਾਲ ਦਾ, ਮੈਂ 20 ਸਾਲ ਦਾ, ਮੈਂ 24 ਸਾਲ ਦਾ, ਸੋ ਇਹ ਸਾਰੀ ਜਨਰੇਸ਼ਨ ਹੈ ਜਿਹੜੀ ਘੱਲੂਘਾਰਾ 84 ਤੋਂ ਬਾਅਦ ਦੀ ਪੈਦਾਇਸ਼ ਹੈ ਜੀ ਜੀ। ਔਰ ਜੇ ਉਹਨਾਂ ਨੂੰ ਕੁਛ ਇਹਦੇ 'ਚੋਂ ਫਾਇਦੇਮੰਦ ਲੱਗਦਾ ਹੈ, ਕੁਛ ਪ੍ਰੇਰਨਾ ਸਰੋਤ ਲੱਗਦਾ ਹੈ, ਕੁਛ ਨੂੰ ਸਿੱਖੀ ਜੀਵਨ ਦੇ ਨਾਲ ਪਿਆਰ ਹੋਇਆ ਇਸ ਪ੍ਰੋਗਰਾਮ ਦੇ ਨਾਲ ਜੁੜ ਕੇ, ਤਾਂ ਅਸੀਂ ਸਮਝਦੇ ਹਾਂ ਵੀ ਗੁਰੂ ਦੀ ਬਖਸ਼ਿਸ਼ ਨਾਲ ਸਾਡਾ ਜੀਵਨ ਵੀ ਸਫਲ ਹੈ ਔਰ ਅਸੀਂ ਕੁਛ ਨਾ ਕੁਛ ਕਾਰਗਰ ਗੱਲ ਕਰ ਰਹੇ ਹਾਂ। ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਇਹੀ ਜਿਹੜਾ ਜਵਾਨੀ ਦੇ ਉੱਤੇ ਪ੍ਰਭਾਵ ਹੈ ਇਹ ਅਲਟੀਮੇਟਲੀ ਇੱਕ ਸੁੰਨ ਬਣ ਕੇ ਜਿਹੜਾ ਹਿੰਦੀ ਹਕੂਮਤ ਹੈ ਉਸ ਦਾ ਘੋਗਾ ਚਿੱਤ ਕਰੇਗੀ। ਸੋ ਜ਼ਾਹਰ ਹੈ ਵੀ ਇਹ ਬੜੀ ਸੋਲਿਡ ਗੱਲ ਹੈ ਜੀ, ਕਿਉਂਕਿ ਅਲਟੀਮੇਟਲੀ ਕੱਲੀ ਉਂਗਲ ਜਿਹੜੀ ਹੈ ਉਹਦੇ 'ਚ ਜਦੋਂ ਨਸਲੋ ਹਰਕਤ ਹੁੰਦੀ ਹੈ, ਉਂਗਲਾਂ ਬੰਦ ਹੁੰਦੀਆਂ ਨੇ, ਇੱਕ ਸੁੰਨ ਬਣਦਾ ਹੈ, ਫਿਰ ਤੁਹਾਡੇ 'ਚੋਂ ਉਤਸ਼ਾਹ ਹੁੰਦਾ ਹੈ ਕਿ ਤੁਸੀਂ ਉਲਾਰ ਸਕੋ ਆਪਣੇ ਇੱਕ ਸੁੰਨ ਨੂੰ। ਤੇ ਫਿਰ ਜੇ ਟਿਕਾਣੇ ਪੂਰੀ ਮਾਨਸਿਕ ਇਕਾਗਰਤਾ ਦੇ ਨਾਲ ਟਿਕਾਣੇ ਲੱਗੇ, ਫਿਰ ਇੱਕੋ ਹੀ ਕਾਫੀ ਹੁੰਦਾ, ਘੋਗਾ ਤਾਂ ਚਿੱਤ ਹੋ ਜਾਂਦਾ ਜੀ ਜੀ। ਘੋਰੜੂ ਵੀ ਨਹੀਂ ਵੱਜਦਾ, ਜਿਹੜਾ ਘੋਗਾ ਚਿੱਤ ਹੋਣ ਲੱਗਿਆ ਜਿਹੜਾ ਹੈ ਉਹ ਨਾਲ ਦੀ ਨਾਲ ਹੀ। ਔਰ ਸਾਡਾ ਇਹ ਯਕੀਨ ਹੈ ਕਿ ਜਿਸ ਹਕੂਮਤ ਨੇ ਜੂਨ 84 'ਚ ਸਾਡੇ ਹਰਮੰਦਰ ਨੂੰ, ਪ੍ਰਾਣ ਪਿਆਰੇ ਅਕਾਲ ਤਖਤ ਨੂੰ ਟੈਂਕਾਂ ਤੋਪਾਂ ਦਾ ਹਿੱਸਾ ਬਣਾਇਆ ਹਮਲੇ ਦਾ ਜੀ। ਔਰ ਇਹ ਗੱਲ ਜ਼ਾਹਰ ਹੈ ਕਿ ਵੀ ਜਿਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਭਾਈ, ਜਿਹੜਾ ਰੱਬ ਦੇ ਘਰ ਤੇ ਚੜ੍ਹ ਕੇ ਆ ਗਿਆ ਉਹਨੇ ਤਾਂ ਆਪਣੀ ਚਿੱਠੀ ਦਰਗਾਹ ਦੇ ਵਿੱਚ ਪੜਵਾ ਲਈ ਜੀ ਜੀ। ਔਰ ਮੈਂ ਹਮੇਸ਼ਾ ਜਦੋਂ ਇੱਕ ਮਿਸਟਿਕ ਦੁਨੀਆ ਦਾ, ਰਹੱਸਵਾਦ ਦੀ ਦੁਨੀਆ ਦੀ ਗੱਲ ਕਰੀਦਾ ਤੇ ਸੋਵੀਅਤ ਯੂਨੀਅਨ, KGB ਉਹਦੀ ਖੁਫੀਆ ਏਜੰਸੀ ਜਿਹਨੇ 3rd ਏਜੰਸੀ ਨੂੰ, ਜਾਂ ਉਸ ਵੇਲੇ ਰॉ ਦਾ ਚੀਫ RN ਕੌ,
ਉਹਨਾਂ ਸਾਰਿਆਂ ਨੂੰ ਬਰੀਫ ਕੀਤਾ, ਟ੍ਰੇਨਡ ਕੀਤਾ। ਇਹ ਜੁਆਇੰਟ ਆਪਰੇਸ਼ਨ ਸੀ। ਉਹ 84 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਲਗਭਗ 6-7 ਸਾਲ ਦੇ ਵਿੱਚ ਦੁਨੀਆ ਦੇ ਨਕਸ਼ੇ ਤੋਂ ਹੀ ਉਹ ਮੁਲਕ ਗਾਇਬ ਹੋ ਗਿਆ। ਅੱਜ 15 ਦੇਸ਼ਾਂ ਦੇ ਵਿੱਚ ਟੁੱਟਿਆ ਸੋਵੀਅਤ ਯੂਨੀਅਨ। ਉਹ ਸੁਪਰ ਪਾਵਰ ਕਿੱਥੇ ਗਈ? ਅੱਜ ਸੋਵੀਅਤ ਯੂਨੀਅਨ ਨਾਂ ਦਾ ਕੋਈ ਦੇਸ਼ ਐਗਜ਼ਿਸਟ ਨਹੀਂ ਕਰਦਾ। ਔਰ ਹਿੰਦੁਸਤਾਨ ਦੀ ਹਕੂਮਤ, ਇੰਦਰਾ ਗਾਂਧੀ, ਰਾਜੀਵ ਗਾਂਧੀ, ਉਹ ਤਾਂ ਆਪਣੀ ਕੀਤੀ ਦੀ ਉਹਨਾਂ ਨੇ ਸਜ਼ਾ ਪਾਈ। ਪਰ ਜੇ ਤੁਸੀਂ ਕੁੱਲ ਮਿਲਾ ਕੇ ਇਹ ਫਲਾਫੇਬਾਜ਼ੀ ਜਿਹੜੀ ਆਰਥਿਕ ਤਰੱਕੀ ਦੇ ਨਾਂ ਥੱਲੇ ਔਰ ਉਹਨਾਂ ਦੇ ਟੌਂਟ ਪਟਾਉਣ ਦੁਨੀਆ ਭਰ ਦੇ ਵਿੱਚ ਐਮਬੈਸੀਆਂ, ਕੌਂਸਲੇਟਾਂ ਰਾਹੀਂ ਜਿਹੜਾ ਪ੍ਰਚਾਰ ਕਰਦੇ ਨੇ, ਉਹਨੂੰ ਜੇ ਤੁਸੀਂ ਇੱਕ ਪਾਸੇ ਰੱਖ ਦਿਓ ਔਰ ਤੁਸੀਂ ਟਰੂ ਪਿਕਚਰ ਇੰਡੀਆ ਦੀ ਦੇਖੋ ਤੇ ਇੰਡੀਆ ਕੋਈ ਸਟੇਬਲ ਮੁਲਕ ਨਹੀਂ ਹੈ, ਕੋਈ ਉੱਥੇ ਫਿਊਚਰ ਨਹੀਂ ਹੈ। ਜੇ ਫਿਊਚਰ ਹੋਏ ਤਾਂ ਇਹ ਸਾਰੇ ਲੀਡਰ ਆਪਣੇ ਮੁੰਡੇ ਕੁੜੀਆਂ ਨੂੰ ਬਾਹਰਲੇ ਮੁਲਕਾਂ 'ਚ ਸੈਟਲ ਨਾ ਕਰਨ। ਫਿਰ ਤਾਂ ਉਹ ਤਾਂ ਕਹਿਣਗੇ ਭਾਰਤ ਮਾਤਾ ਹੈ, ਤੇ ਫਿਰ ਮਾਂ ਤੋਂ ਕੋਈ ਦੂਰ ਥੋੜੀ ਜਾਂਦੇ ਨੇ ਪੁੱਤਰ, ਜੇ ਇੰਨੀ ਸੱਚਮੁੱਚ ਹੀ ਤੁਹਾਡੀ ਮਾਤਾ ਹੈ। ਸੋ ਜ਼ਾਹਰ ਹੈ ਕਿ ਵੀ ਇਹ ਇੱਕ ਉਸ ਸਿੰਕਿੰਗ ਸ਼ਿਪ ਦੀ ਤਰ੍ਹਾਂ, ਡੁੱਬਦੇ ਜਹਾਜ਼ ਦੀ ਤਰ੍ਹਾਂ, ਜਿਹਦੇ ਚੋਂ ਹਰ ਕੋਈ ਕਿੱਲ ਕੱਢ ਰਿਹਾ ਜੋ ਕਿਸੇ ਦੇ ਹੱਥ 'ਚ ਆ ਰਿਹਾ। ਜਿਹੜੇ ਗਰੀਬ ਨੇ ਵਿਚਾਰੇ ਉੱਥੇ, ਭਾਵੇਂ ਉਹ ਕਿਸੇ ਫਿਰਕੇ ਦੇ ਹੋਣ, ਉਹਨਾਂ ਦੀ ਮਜਬੂਰੀ ਆ, ਉਹ ਕਿੱਥੇ ਜਾਣ? ਉਹ ਤਾਂ ਵਿਚਾਰੇ ਉਵੇਂ ਹੀ ਜਿਹੜੇ ਨੇ ਸਟਰਗਲ ਕਰ ਰਹੇ ਨੇ। ਸੋ ਜਿਹੜੀ ਗੱਲ ਇਹਨਾਂ ਨੇ ਬੜੇ ਪਤੇ ਦੀ ਕੀਤੀ ਹੈ ਕਿ ਵੀ ਸਾਡੇ ਵੀਰ ਭੈਣਾਂ ਫਿਲਮਾਂ ਦੇ ਵਿੱਚ ਮਨੋਰੰਜਨ ਜਾਂ ਦੂਸਰੀਆਂ ਚੀਜ਼ਾਂ 'ਚ ਵਕਤ ਜ਼ਾਇਆ ਨਾ ਕਰਨ, ਪੜ੍ਹਨ ਦਾ ਸ਼ੌਕ ਪੈਦਾ ਕਰਨ। ਔਰ ਉਹਨਾਂ ਨੇ ਇਹ ਵੀ ਬਿਲਕੁਲ ਠੀਕ ਕਿਹਾ ਕਿ ਅਜੋਕੀ ਜਨਰੇਸ਼ਨ ਦਾ ਬਹੁਤਾ ਆਧਾਰ ਇੰਟਰਨੈਟ ਦੀ ਜਾਣਕਾਰੀ ਹੈ। ਇੰਟਰਨੈਟ ਠੀਕ ਹੈ, ਬਹੁਤ ਕੁਝ ਇੰਟਰਨੈਟ ਤੇ ਹੈ, ਮੈਂ ਵੀ ਸਮਾਂ ਗੁਜ਼ਾਰਦਾ ਇੰਟਰਨੈਟ ਤੇ, ਪਰ ਹਮੇਸ਼ਾ ਵਿਦ ਸਸਪੀਸ਼ਨ। ਜਦੋਂ ਤੱਕ ਤੁਸੀਂ ਉਸ ਇਨਫੋਰਮੇਸ਼ਨ ਨੂੰ ਵੈਰੀਫਾਈ ਨਹੀਂ ਕਰਦੇ, ਤੁਹਾਨੂੰ ਲੱਗਦਾ ਹੀ ਨਹੀਂ। ਹੁਣ ਬਹੁਤ ਸਾਰੇ ਜਿਹੜੇ ਨੇ ਕਿਸੇ ਚੀਜ਼ ਦਾ ਬਾਰੇ ਵਿਕੀਪੀਡੀਆ ਤੇ ਜਾਣਗੇ, ਕੋਈ ਵੀ ਜਿਹੜਾ ਸਵਾਲ ਹੈ ਤਾਂ ਉਹਦੇ ਤੋਂ ਹੀ ਜਾਣਕਾਰੀ ਲੈਂਦੇ ਨੇ ਹੁਣ। ਔਰ ਅਮਰੀਕਾ ਦੇ ਵਿੱਚ ਜਿਹੜਾ ਕੋਈ ਰਿਸਰਚਰ ਹੈ, ਮਾਸਟਰਸ ਦਾ ਥੀਸਿਸ ਲਿਖ ਰਿਹਾ ਜਾਂ PhD ਦਾ ਥੀਸਿਸ ਲਿਖ ਰਿਹਾ, ਉਹ ਵਿਕੀਪੀਡੀਆ ਚੋਂ ਜੇ ਕੁਝ ਕੋਟ ਕਰਦਾ ਹੈ ਤਾਂ ਉਹ ਰਿਜੈਕਟ ਕੀਤਾ ਜਾਂਦਾ। ਉਹ ਉਸ ਮੁੱਢਲੀ ਰਿਸਰਚ ਲਈ ਵੀ ਐਕਸੈਪਟ ਨਹੀਂ ਕਰਦੇ ਕਿਉਂਕਿ ਉਹ ਜਾਣਕਾਰੀ ਕ੍ਰੈਡੀਬਲ ਨਹੀਂ ਹੈ। ਐਨਸਾਈਕਲੋਪੀਡੀਆ ਸੀ, ਜਦੋਂ ਐਨਸਾਈਕਲੋਪੀਡੀਆ ਦਾ ਆਧਾਰ ਸੀ, ਐਨਸਾਈਕਲੋਪੀਡੀਆ ਹਰ ਇੱਕ ਐਨਸਾਈਕਲੋਪੀਡੀਆ ਬ੍ਰਿਟੈਨਿਕਾ, ਜਿਵੇਂ ਕਿੰਨੇ ਵੋਲਿਊਮਸ ਸੀ। ਹੁਣ ਉਹਨਾਂ ਨੇ ਲਾਸਟ ਟਾਈਮ ਉਹਨਾਂ ਦਾ ਵੀ ਇੰਨਾ ਫਾਈਨੈਂਸ਼ੀਅਲ ਬੁਰਾ ਹਾਲ ਹੋ ਗਿਆ ਵੀ ਉਹਨਾਂ ਨੇ ਲਾਸਟ ਐਡੀਸ਼ਨ ਕੱਢ ਦਿੱਤੀ, ਬੰਦ ਕਰ ਦਿੱਤਾ ਛਾਪਣਾ। ਪਰ ਇੰਟਰਨੈਟ ਦੇ ਉੱਤੇ ਜਾਣਕਾਰੀ ਜਿਹੜੀ ਹੈ ਉਹ ਬਹੁਤ ਵਾਰੀ ਮਿਸ ਇਨਫੋਰਮੇਸ਼ਨ ਹੈ। ਔਰ ਸਿੱਖਾਂ ਦੇ ਹਵਾਲੇ ਨਾਲ ਜਿੰਨੀ ਜਾਣਕਾਰੀ ਇੰਡੀਅਨ ਗਵਰਨਮੈਂਟ ਜਾਂ ਉਹਨਾਂ ਦੇ ਟੁੱਚਿਆਂ ਨੇ ਥਾਂ ਥਾਂ ਦਿੱਤੀ ਹੋਈ ਹੈ, ਉਹਦੇ 'ਚ ਬਹੁਤ ਕੁਛ ਜਿਹੜਾ ਹੈ ਉਹ ਸਿਫਟ ਕਰਨਾ ਪੈਂਦਾ, ਉਹਨੂੰ ਛਾਨਣਾ ਪੈਂਦਾ, ਜਿਹੜਾ ਹਰ ਇੱਕ ਦੇ ਵੱਸ ਦਾ ਰੋਗ ਨਹੀਂ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ। ਦੂਸਰੀ ਗੱਲ, ਉਹਨਾਂ ਨੇ ਜਿੱਥੇ ਇੱਕ ਪਾਸੇ ਉਹਨਾਂ ਨੇ ਕਿਤਾਬਾਂ ਪੜ੍ਹਨ ਦੀ ਪ੍ਰੇਰਨਾ ਕੀਤੀ ਹੈ, ਉਹਨਾਂ ਨੇ ਸਿੱਖ ਇਤਿਹਾਸਕਾਰਾਂ ਨੂੰ ਵੀ ਇਹ ਕਿਹਾ ਕਿ ਉਹ ਅਕਾਲ ਤਖਤ ਸਾਹਿਬ ਔਰ ਸਾਡੀ ਸੋਵਰਨਿਟੀ ਦੇ ਜਿਹੜੇ ਇਸ਼ੂ ਨੇ ਉਹਨਾਂ ਦੇ ਉੱਤੇ ਵੱਧ ਤੋਂ ਵੱਧ ਹੋਰ ਵੀ ਲਿਖਣ। ਔਰ ਇਹ ਬਿਲਕੁਲ ਠੀਕ ਹੈ। ਸਾਡੇ ਕੋਲ ਕੋਈ ਵੀ ਜਿਹੜਾ ਬਹੁਤ ਕ੍ਰੈਡੀਬਲ ਹਿਸਟੋਰੀਕਲ ਡਾਕੂਮੈਂਟੇਸ਼ਨ ਹੈ ਉਹ ਕਈ ਵਾਰੀ ਨਹੀਂ ਹੁੰਦੀ, ਔਰ ਉਹਦਾ ਫਾਇਦਾ ਉਠਾ ਕੇ ਪੱਛਮੀ ਸਕਾਲਰ ਕਈ ਵਾਰੀ ਸਾਡਾ ਜਿਹੜਾ ਮੂਲਭੂਤ ਆਧਾਰ ਹੈ ਉਸ ਦੇ ਉੱਤੇ ਵੀ ਹਮਲਾ ਕਰਨ ਦਾ ਯਤਨ ਕਰਦੇ। ਪਰ ਅਖੀਰ 'ਚ ਉਹਨਾਂ ਨੇ ਇਹ ਕਿਹਾ ਵੀ ਕੀ ਇਹ ਮੁਮਕਿਨ ਨਹੀਂ ਵੀ ਅਸੀਂ ਸਿੱਖ ਚੈਨਲ ਜਾਂ ਹੋਰ ਚੈਨਲਾਂ 'ਤੇ ਆ ਸਕੀਏ। ਸੰਗਤ TV ਵਾਲਿਆਂ ਨੇ ਕੁਝ ਸਮਾਂ ਪਹਿਲਾਂ ਸਾਨੂੰ ਇਹ ਆਫਰ ਕੀਤਾ ਸੀ ਕਿ ਉਹ ਜਿਸ ਕਿਸਮ ਦਾ ਪ੍ਰੋਗਰਾਮ ਅਸੀਂ ਇੱਥੇ ਕਰਦੇ ਹਾਂ ਉਸ ਦਾ ਪ੍ਰਬੰਧ ਕਰ ਸਕਦੇ ਨੇ ਉੱਥੋਂ ਦੀ ਗੱਲਬਾਤ ਦੇ ਨਾਲ। ਪਰ ਹਾਲ ਦੀ ਘੜੀ ਕਿਉਂਕਿ ਅਸੀਂ ਇੱਥੇ ਕਾਫੀ ਟਾਈ ਅਪ ਹੈ, ਇਹ ਤਾਂ ਹੋ ਸਕਦਾ ਹੈ ਕਿ ਜਿਹੜੇ ਪ੍ਰੋਗਰਾਮ ਇੱਥੇ ਹੁੰਦੇ ਨੇ ਉਹਨਾਂ ਨੂੰ ਕੋਈ ਫਰਦਰ ਜਿਹੜਾ ਉਹ ਬ੍ਰੌਡਕਾਸਟ ਦੇ ਲਈ ਕੋਈ ਐਗਰੀਮੈਂਟ ਹੋਏ, ਪਰ ਅਜੇ ਅਸੀਂ ਮੁੱਢਲੀਆਂ ਸਟੇਜਸ 'ਤੇ ਹੈ। ਕਾਫੀ ਵਕਤ ਇੱਥੇ ਵੀ ਸਾਡਾ ਲੱਗਦਾ, ਪਰ ਸਾਡੀ ਚਾਹਨਾ ਜ਼ਰੂਰ ਹੈ ਕਿ ਆਉਣ ਵਾਲੇ ਪੀਰੀਅਡ 'ਚ ਅਸੀਂ ਇੱਕ ਗਲੋਬਲ ਨੈਟਵਰਕ ਇਸ ਹਵਾਲੇ ਨਾਲ ਬਣਾ ਸਕੀਏ। ਔਰ ਜਿਹੜਾ ਉਹਨਾਂ ਨੇ ਸਿੱਖ ਵਪਾਰੀਆਂ ਦਾ ਕਿਹਾ, ਅਸੀਂ ਤਾਂ ਵੈਲਕਮ ਕਰਦੇ ਹਾਂ। ਪਹਿਲਾਂ ਤਾਂ ਅਸੀਂ ਕਦੇ ਮਦਦ ਲਈ ਨਹੀਂ ਕਿਹਾ, ਬਟ ਹੁਣ ਅਸੀਂ ਸਰਟਨਲੀ ਸਮਝਦੇ ਹਾਂ ਵੀ ਅਸੀਂ ਕਲੋਜ਼ ਇਚ ਕਰ ਰਹੇ ਹਾਂ ਡਿਸ਼ ਦੇ ਨੇੜੇ ਤੇੜੇ। ਸੋ ਉਹਦੇ ਲਈ ਅਸੀਂ ਹੁਣ ਜਿਹੜਾ ਸਾਡਾ ਲੋਕਲ ਨੈਟਵਰਕ ਵੀ ਹੈ ਉਹਦੇ ਤੋਂ ਅਸੀਂ ਬੇਸ਼ੱਕ ਕੋਈ ਐਡਵਰਟੀਜ਼ਮੈਂਟਸ ਨੇ, ਫਾਈਨੈਂਸ਼ੀਅਲ ਸਪੋਰਟ ਹੈ, ਕਿਸੇ ਹੋਰ ਢੰਗ ਨਾਲ ਉਹ ਜਿਹੜੇ ਨੇ ਸਾਡੇ ਵੈਲਵਿਸ਼ਰ TV 84 ਦੀ ਮਦਦ ਕਰਨਾ ਚਾਹੁਣ ਤੇ ਅਸੀਂ ਉਸ ਨੂੰ ਮੋਸਟ ਵੈਲਕਮ ਕਰਦੇ ਹਾਂ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਅਜੀਤਗੜ੍ਹ ਮੋਹਾਲੀ ਤੋਂ ਵੀਰ ਸੁਖਜਿੰਦਰ ਸਿੰਘ ਖਾਲਸਾ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਕਿ ਮੇਰੀ ਈਮੇਲ
ਨੂੰ ਪ੍ਰੋਗਰਾਮ ਵਿੱਚ ਦੇਰੀ ਨਾਲ ਸ਼ਾਮਲ ਕੀਤਾ ਗਿਆ, ਪਰ ਡਾਕਟਰ ਸਾਹਿਬ ਵੱਖ-ਵੱਖ ਜਥੇਬੰਦੀਆਂ ਨੂੰ ਇੱਕ ਸੁਰ ਵਿੱਚ ਖਾਲਸਾ ਦੀ ਮੰਗ ਕਰਨ ਦਾ ਜੋ ਸੁਨੇਹਾ ਦਿੱਤਾ ਹੈ ਉਹ ਢੁਕਵਾਂ ਵੀ ਹੈ ਅਤੇ ਸਮੇਂ ਦੀ ਮੰਗ ਵੀ ਹੈ। ਇਸ ਤੋਂ ਬਾਅਦ ਪੁਣੇ ਤੋਂ ਇੱਕ ਵੀਰ ਨੇ ਈਮੇਲ ਲਿਖੀ ਸੀ ਜਿਸ ਵਿੱਚ 4 ਮੁੱਖ ਜਥੇਬੰਦੀਆਂ ਦੀ ਗੱਲ ਕੀਤੀ ਗਈ ਸੀ। ਮੈਂ ਇਸ ਸੰਬੰਧੀ ਹੀ ਈਮੇਲ ਲਿਖ ਰਹੀ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਲੋਕਾਂ ਦੇ ਵਿੱਚ ਵਿਚਰਦੇ ਹੋਏ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹਨ ਅਤੇ ਉਹਨਾਂ ਦੀ ਹੱਲ ਲਈ ਯਤਨ ਕਰਦੇ ਹਨ। ਇਹ ਇੱਕ ਚੰਗੇ ਲੀਡਰ ਅਤੇ ਕੌਮ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਦੇ ਗੁਣ ਹਨ। ਉਹਨਾਂ ਨੇ ਆਪ ਵੀ ਜੇਲ੍ਹਾਂ ਵਿੱਚ ਤਸੀਹੇ ਚੱਲੇ ਅਤੇ ਉਹਨਾਂ ਦੇ ਪੈਰਾਂ ਦੇ ਨਹੁੰ ਅੱਜ ਵੀ ਨਹੀਂ ਹਨ। ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੀ ਗੱਲ ਵੱਡੇ ਅਹੁਦੇਦਾਰਾਂ, ਲੀਡਰਾਂ ਅਤੇ ਵਿਦੇਸ਼ਾਂ ਦੀਆਂ ਸਰਕਾਰਾਂ ਸਾਹਮਣੇ ਬੜੀ ਹੀ ਦਲੀਲ ਨਾਲ ਕਰਦੇ ਹਨ, ਉਹਨਾਂ ਗੱਲਾਂ ਦੇ ਸਬੰਧ ਵਿੱਚ ਹੋਰ ਜਥੇਬੰਦੀਆਂ ਪਿਛੜੀਆਂ ਅਤੇ ਅਸਮਰਥ ਮਹਿਸੂਸ ਹੁੰਦੀਆਂ ਹਨ। ਦੂਜੀ ਗੱਲ ਇੰਨੀ ਵੀ ਨਿਰਾਸ਼ਤਾ ਵਾਲੀ ਨਹੀਂ ਹੈ ਕਿਉਂਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਦੇ ਹਨ ਅਤੇ 31 ਅਕਤੂਬਰ ਦੇ ਦਿੱਲੀ ਦੇ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਏ ਸਨ। ਪ੍ਰਧਾਨ ਮੰਤਰੀ ਨੂੰ ਮੈਮੋਰੈਂਡਮ ਦੇਣ ਤੱਕ ਹੀ ਹੋਰ ਮੁੱਖ ਆਗੂਆਂ ਦੇ ਨਾਲ ਹੀ ਸਨ। ਨਵੰਬਰ ਦੀਆਂ ਪਹਿਲੀਆਂ ਤਰੀਕਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਅਤੇ ਦਲ ਖਾਲਸਾ ਵੱਲੋਂ ਆਜ਼ਾਦੀ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਹੋਏ, ਪਰ ਕਿਸੇ ਵੀ ਪੋਸਟਰ ਜਾਂ ਬੈਨਰ ਰਾਹੀਂ ਖਾਲਸਾ ਦੀ ਮੰਗ ਨਹੀਂ ਕੀਤੀ ਗਈ। ਭਾਈ ਹਰਪਾਲ ਸਿੰਘ ਚੀਮਾ ਅਕਸਰ ਹੀ TV 84 ਦੇ ਨਿਊਜ਼ ਸੈਕਸ਼ਨ ਵਿੱਚ ਆਉਂਦੇ ਹਨ, ਪਰ ਖਾਲਸਾ ਦੀ ਵਿਚਾਰਧਾਰਾ ਦੀ ਗੱਲ ਨਹੀਂ ਕਰਦੇ। ਇੱਥੇ ਇਹ ਅਖਾਣ ਬਿਲਕੁਲ ਫਿੱਟ ਬੈਠਦਾ ਹੈ ਕਿ ਜੇ ਨੱਚਣ ਹੀ ਲੱਗੇ ਹੋ ਤਾਂ ਫਿਰ ਘੁੰਡ ਕੱਢ ਕੇ ਨੱਚਣ ਦਾ ਕੀ ਲਾਭ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੋਗੋ ਵਿੱਚ ਹੀ ਜਥੇਬੰਦੀ ਦਾ ਨਿਸ਼ਾਨਾ ਸਪਸ਼ਟ ਲਿਖਿਆ ਹੋਇਆ ਹੈ ਕਿ ਨਾ ਅਸੀਂ ਹਿੰਦੂ ਨਾ ਅਸੀਂ ਮੁਸਲਮਾਨ, ਸਾਡੀ ਮੰਜ਼ਿਲ ਖਾਲਿਸਤਾਨ। ਇਸ ਲੋਗੋ ਸਮੇਤ ਹੀ ਇਜਾਜ਼ਤ ਪੱਤਰ ਅਤੇ ਹੋਰ ਦਸਤਾਵੇਜ਼ ਵਿਦੇਸ਼ਾਂ ਦੀਆਂ ਸਰਕਾਰਾਂ ਕੋਲ ਅਤੇ ਹਿੰਦੁਸਤਾਨ ਦੇ ਵੱਖ-ਵੱਖ ਦਫ਼ਤਰਾਂ ਵਿੱਚ ਪਹੁੰਚਦੇ ਹਨ। ਪਾਰਟੀ ਵੱਲੋਂ ਹਰ ਵਾਰ ਚੋਣਾਂ ਵੀ ਖਾਲਿਸਤਾਨ ਦੇ ਮੁੱਦੇ ਤੇ ਹੀ ਲੜੀਆਂ ਜਾਂਦੀਆਂ ਹਨ। ਪੰਜਾਬ ਵਿੱਚ ਖਾਲਿਸਤਾਨ ਦੀ ਲਹਿਰ ਨੂੰ ਜਿਉਂਦਾ ਰੱਖਣ ਵਾਲੀ ਮੁੱਖ ਧਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਇਸ ਈਮੇਲ ਦਾ ਅਸੀਂ ਰਿਸਪੌਂਸ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਠੀਕ ਹੈ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਛੋਟੀ ਬ੍ਰੇਕ ਤੋਂ ਬਾਅਦ।